ਉਹ ਇੱਕ ਬਾਦਸ਼ਾਹ ਸੀ ਨਾ, ਤੇ ਉਹ ਇੱਕ ਦਿਨ ਦੌਰੇ ਤੇ ਨਿਕਲਿਆ ਆਪਣੀ ਸਲਤਨਤ ਦੇ ਵਿੱਚ ਫਿਰਨ ਤੁਰਨ ਵਾਸਤੇ, ਸੈਰ ਵਾਸਤੇ ਜਾਂ ਵਿਜ਼ਿਟ ਵਾਸਤੇ ਕਹਿ ਲਓ। ਤੇ ਉਹ ਹੁਣ ਜਾ ਰਿਹਾ ਵਾ, ਜਾਂਦਿਆਂ ਜਾਂਦਿਆਂ ਇੱਕ ਸਮੁੰਦਰ ਦੇ ਕਿਨਾਰੇ ਤੇ ਪਹੁੰਚੇ। ਉੱਥੋਂ ਦੀ ਉਹਦਾ ਦੌਰਾ ਗੁਜ਼ਰ ਹੋਇਆ। ਹੁਣ ਬਾਦਸ਼ਾਹ ਤੇ ਉਹਦੇ ਨਾਲ ਵਜ਼ੀਰ ਵੀ ਹੁੰਦੇ ਆ, ਮਸ਼ੀਰ ਵੀ ਉਹਦੇ ਹੁੰਦੇ ਆ, ਉਹਦੇ ਕਹਿ ਲਓ ਕਿ ਸਿਕਿਉਰਿਟੀ ਵੀ ਨਾਲ, ਫੌਜਾਂ, ਹਰ ਚੀਜ਼ ਯਾਨੀ ਕਿ ਉਹਦੇ ਨਾਲ ਜਿਹੜੀ ਹੁੰਦੀ ਆ। ਉਹ ਸਾਰੇ ਤੁਰੇ ਜਾ ਰਹੇ ਤੇ ਵੇਖਦਾ ਕਿ ਅੱਗੇ ਕਿਨਾਰੇ ਤੇ ਨਾ ਇੱਕ ਨਬੀਨਾ ਸ਼ਖਸ ਸੀ, ਅੱਖਾਂ ਨਹੀਂ ਸੀ ਹੈ ਉਹਦੀਆਂ ਨਾ। ਉਹ ਨਬੀਨਾ ਸ਼ਖਸ ਦੁਆਵਾਂ ਕਰਨ ਡਿਆ ਵਾ ਅੱਲਾ ਪਾਕ ਕੋ, ਕਹਿ ਅੱਲਾ ਪਾਕ ਮੈਨੂੰ ਅੱਖਾਂ ਦੇ ਦੇ, ਜਾਂ ਅੱਲਾ ਪਾਕ ਮੈਨੂੰ ਅੱਖਾਂ ਅਤਾ ਕਰ। ਹੈ ਕਿਉਂਕਿ ਉਹਨੂੰ ਜ਼ਰੂਰਤ ਸੀ, ਅੱਖਾਂ ਹੀ ਨਹੀਂ ਸੀ ਹੈ, ਉਹਨੇ ਤੇ ਮੰਗਣਾ ਸੀ ਨਾ, ਮੰਗ ਰਿਹਾ ਸੀ। ਤੇ ਉੱਥੇ ਲੋਕ ਆ ਰਹੇ ਸੀ, ਕੋਈ ਲਾਗੋ ਯਾਨੀ ਕਿ ਲੰਘਦੇ ਆ, ਕੋਈ ਰੁਪਈਆ 2 ਰੁਪਈਏ ਜਾਂ ਜਿਸ ਤਰ੍ਹਾਂ ਵੀ ਉਹਦੀ ਮਦਦ ਕਰਦੇ ਸੀ ਨਾ, ਪੈਸੇ ਲੋਕ ਦੇਈ ਜਾਂਦੇ ਸੀ। ਤੇ ਬਾਦਸ਼ਾਹ ਸਲਾਮਤ ਵੀ ਉੱਥੇ ਖਲੋ ਕੇ ਤੇ ਮੰਜ਼ਰ ਵੇਖਣ ਲੱਗ ਪਿਆ। ਵੇਖ ਕੇ ਤੇ ਉਹਨੇ ਉੱਥੇ ਦੇ ਲੋਕਾਂ ਨੂੰ ਪੁੱਛਿਆ ਕਿ ਇਹ ਬੰਦਾ ਕਦੋਂ ਦਾ ਇੱਥੇ ਯਾਨੀ ਕਿ ਬੈਠਾ ਵਾ, ਇਹ ਜਿਹੜਾ ਨਬੀਨਾ ਵਾ। ਉਹ ਕਹਿੰਦੇ ਜੀ ਬਾਦਸ਼ਾਹ ਸਲਾਮਤ, ਸਾਨੂੰ ਕਾਫੀ ਅਰਸਾ ਹੋ ਗਿਆ ਇਹਨੂੰ ਦੇਖਦੇ ਹਾਂ ਕਿ ਵਿਚਾਰਾ ਸੁਬਾਹ ਆਉਂਦਾ ਵਾ, ਸਮੁੰਦਰ ਦੇ ਕਿਨਾਰੇ ਤੇ ਬਹਿ ਕੇ ਅੱਖਾਂ ਮੰਗਦਾ ਅੱਲਾ ਕੋਲੋਂ। ਲੋਕ ਆਉਂਦੇ ਆ, ਕੋਈ ਇਹਨੂੰ 10 ਦੇ, ਕੋਈ 5 ਦੇ, ਰੁਪਈਆ ਦੇ, 2 ਰੁਪਈਏ ਦੇ, ਇਸੇ ਤਰ੍ਹਾਂ ਨਾ ਲੋਕ ਇਹਦੀ ਮਦਦ ਕਰਦੇ ਆ। ਤੇ ਮਦਦ ਕਰਦੇ ਆ ਤੇ ਆਪਣਾ ਸ਼ਾਮ ਨੂੰ ਇਹ ਨਾ ਉੱਠਦਾ ਵਾ, ਆਪਣੇ ਪੈਸੇ ਪੂਸੇ ਚੁੱਕ ਲੈਂਦਾ ਵਾ ਤੇ ਇਹ ਆਪਣੇ ਘਰ ਚਲੇ ਜਾਂਦਾ ਵਾ। ਇਹੀ ਇਹਦਾ ਮਾਮੂਲ ਆ, ਬਸ ਵਿਚਾਰਾ ਨਾ ਮੰਨ ਲਿਆ। ਤੇ ਬਾਦਸ਼ਾਹ ਉੱਥੇ ਨਾ ਖਲੋ ਗਿਆ। ਹੁਣ ਖਲੋ ਕੇ ਉਹਨੇ ਆਪਣੇ ਜਿਹੜੇ ਨਾਲ ਹੁੰਦੇ ਆ ਵਜ਼ੀਰ ਮਸ਼ੀਰ ਜਾਂ ਜਿਹੜੇ ਵੀ ਸੀਗੇ, ਉਹਨਾਂ ਨੂੰ ਆਵਾਜ਼ ਮਾਰੀ। ਉਹਨੇ ਕਿਹਾ ਜਿਹੜਾ ਬੰਦਾ, ਇਹਨੂੰ ਵੇਖ ਲਓ ਗੌਰ ਨਾਲ। ਤੇ ਇਹ ਟਾਈਮ ਅੱਜ ਮੈਂ ਦੇਖ ਲਿਆ ਤੇ 24 ਘੰਟੇ ਦੇ ਕੋਲ ਟਾਈਮ ਆ। ਅਗਰ ਤੇ 24 ਘੰਟੇ ਦੇ ਵਿੱਚ ਇਹਨੂੰ ਅੱਖਾਂ ਮਿਲ ਗਈਆਂ ਤੇ ਠੀਕ ਆ, ਅਗਰ ਅੱਖਾਂ ਨਾ ਮਿਲੀਆਂ ਤੇ ਇਹਦਾ ਸਿਰ ਕਲਮ ਕਰ ਦਿੱਤਾ ਜਾਣਾ ਵਾ। ਇਹ ਮੇਰਾ ਹੁਕਮ ਆ, ਠੀਕ ਹੈ। ਹੁਣ ਬਾਦਸ਼ਾਹ ਸਲਾਮਤ ਇੰਨੀ ਗੱਲ ਤੇ ਕਹਿ ਦਿੱਤੀ, ਤੇ ਲੋਕ ਵੀ ਉੱਥੇ ਵੀ ਸੀਗੇ ਨਾਲ ਵੀ, ਜਿਹੜੇ ਉਹ ਵੀ ਜਾਂ ਜਿਹੜੇ ਉੱਥੇ ਸੁਣਦੇ ਸੀ ਉਹ ਵੀ, ਜਾਂ ਜਿਹੜਾ ਉਹ ਬੈਠਾ ਸੀ ਉਹਨੇ ਵੀ ਸੁਣ ਲਿਆ, ਨਬੀਨੇ ਨੇ ਵੀ। ਹੁਣ ਲੋਕ ਕੁਛ ਤੇ ਕਹਿਣ ਬਾਦਸ਼ਾਹ ਬੜਾ ਜ਼ਾਲਮ ਆ, ਦੇਖੇ ਨਾ ਉਹ ਵਿਚਾਰਾ ਨਬੀਨਾ ਵਾ, ਉਹ ਦੁਆਵਾਂ ਕਰਦਾ ਸੀ, ਉਹ ਇਸ ਤਰ੍ਹਾਂ ਕਰਦਾ ਸੀ, ਉਸ ਤਰ੍ਹਾਂ ਕਰਦਾ ਸੀ, ਅੱਲਾ ਪਾਕ ਅੱਗੇ ਰੋਂਦਾ ਸੀ। ਇਹ ਬਾਦਸ਼ਾਹ ਨੇ ਵੱਖਰੇ ਹੁਕਮ ਦੇ ਦਿੱਤਾ ਕਿ ਨਹੀਂ, ਤੇ ਅੱਲਾ ਦੀ ਮਰਜ਼ੀ ਆ ਨਾ ਕਿ ਇਹਨੂੰ ਅੱਖਾਂ ਦਿੱਤੀਆਂ ਨਹੀਂ, ਹੁਣ ਉਹ ਦੁਆਵਾਂ ਕਰਦਾ। ਹੁਣ ਨਾ ਦਿੱਤੀਆਂ ਤੇ ਇਹ ਤਾਂ ਬਾਦਸ਼ਾਹ ਨੇ ਉਹਨੂੰ ਕਹਿ ਦਿੱਤਾ ਕਿ ਇਹਦਾ ਸਿਰ ਹੀ ਕਲਮ ਕਰ, ਬੜਾ ਬੇਜ਼ਾਲਮ ਬਾਦਸ਼ਾਹ ਵਾ। ਚਲੋ ਖੈਰ, ਉਹ ਬਾਦਸ਼ਾਹ ਦਾ ਹੁਕਮ ਸੀ, ਮੰਨਣਾ ਤੇ ਸੀਗਾ ਹੀ ਨਾ। ਉਹ ਬੰਦੇ ਨੇ ਹੁਣ ਸੁਣ ਲਿਆ। ਗੱਲ ਮੁਖਤਸਰ ਕਰਦਾ ਕਿ ਜਿਸ ਟਾਈਮ 24 ਘੰਟੇ ਤੋਂ ਪਹਿਲੇ ਅਗਲੇ ਦਿਨ ਬਾਦਸ਼ਾਹ ਦਾ ਦਰਬਾਰ ਲੱਗਾ ਨਾ, ਤੇ ਸਭ ਤੋਂ ਪਹਿਲੇ ਉਹੀ ਬੰਦਾ ਉੱਥੇ ਹਾਜ਼ਰ ਹੋਇਆ। ਉਹਨੇ ਆਣ ਕੇ ਉੱਥੇ ਬਾਹਰ ਚੌਖੜ ਤੇ ਖਲੋ ਗਿਆ। ਹੁਣ ਬਾਦਸ਼ਾਹ ਦਾ ਜਿਸ ਟਾਈਮ ਦਰਬਾਰ 'ਚ ਬਾਦਸ਼ਾਹ ਹਾਜ਼ਰ ਹੋਏ, ਤੇ ਉਹਨੇ ਆਪਣਾ ਲੋਕਾਂ ਨੇ ਜਿਹੜੇ ਉੱਥੇ ਹੁੰਦੇ ਆ ਨੌਕਰ ਜਾਂ ਦੱਸਣ ਵਾਲੇ, ਉਹਨਾਂ ਕਹੇ ਬਾਦਸ਼ਾਹ ਸਲਾਮਤ, ਇੱਕ ਨਾ ਬੰਦਾ ਵਾ ਬਾਹਰ ਖਲੋਤਾ, ਤੇ ਉਹ ਸੁਬਾਹ ਦਾ ਹੀ ਤੁਹਾਡੇ ਉੱਠਣ ਤੋਂ ਪਹਿਲੇ ਦਾ ਹੀ ਉਹ ਵੇਟ ਕਰ ਰਿਹਾ ਵਾ, ਤੇ ਕਹਿੰਦਾ ਮੈਂ ਬਾਦਸ਼ਾਹ ਸਲਾਮਤ ਨੂੰ ਮਿਲਣਾ। ਹੁਣ ਜਿਸ ਟਾਈਮ ਲੋਕਾਂ ਨੂੰ ਵੀ ਪਤਾ ਸੀ ਵੀ ਬਾਦਸ਼ਾਹ ਨੇ ਉੱਥੇ ਕੱਲ੍ਹ ਕਿਹਾ ਵਾ, ਜਿਸ ਟਾਈਮ ਲੋਕਾਂ ਨੇ ਉਹ ਦੇਖਿਆ ਕਿ ਉਹ ਬੰਦਾ ਜਿਹੜਾ ਨਾ ਉਹ ਉਹੀ ਹੈ ਜਿਹੜਾ ਨਬੀਨਾ ਸੀ, ਜਿਹੜੇ ਨਾਲ ਸੀ। ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ, ਤੇ ਉਹ ਜਿਹੜਾ ਕੱਲ੍ਹ ਨਬੀਨਾ ਬੰਦਾ ਛੱਡ ਗਿਆ ਸੀ ਉਹੀ ਆ, ਤੇ ਉਹ ਹੁਣ ਤੁਹਾਨੂੰ ਮਿਲਣਾ ਚਾਹ ਰਿਹਾ, ਲੇਕਿਨ ਉਹਦੀਆਂ ਅੱਖਾਂ ਠੀਕ। ਉਹਨਾਂ ਕਹਿੰਦਾ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਵੇ। ਹੁਣ ਉਹ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਨਾ ਲੈ ਕੇ ਆ ਗਿਆ, ਉਹਨੂੰ ਉੱਥੇ ਪੇਸ਼ ਕਰ ਦਿੱਤਾ ਗਿਆ ਬਾਦਸ਼ਾਹ ਦੇ ਕੋਲ। ਜਿਸ ਟਾਈਮ ਪੇਸ਼ ਕੀਤਾ ਗਿਆ, ਹੁਣ ਦੁਨੀਆ ਵੀ ਬੜੀ ਇਕੱਠੀ। ਉਹਨਾਂ ਕਿਹਾ ਮਾਜਰਾ ਕੀ ਹੋ ਗਿਆ ਕਿ ਬਾਦਸ਼ਾਹ ਨੇ ਕੱਲ੍ਹ ਇਸ ਤਰ੍ਹਾਂ ਕਿਹਾ ਸੀ, ਇਹ ਨਬੀਨਾ ਸੀ, ਇਹਨੂੰ ਅੱਖਾਂ ਮਿਲ ਗਈਆਂ ਵਾ। ਹੁਣ ਜਿਹੜੇ ਬੁਰਾ ਕਹਿੰਦੇ ਸੀ ਉਹ ਵੀ ਇਕੱਠੇ, ਜਿਹੜੇ ਬਾਦਸ਼ਾਹ ਨੂੰ ਚੰਗਾ ਕਹਿੰਦੇ ਸੀ ਉਹ ਵੀ, ਜਿਹੜੀ ਉਸ ਗੱਲ 'ਤੇ ਯਾਨੀ ਕਿ ਜਿਹੜੇ ਇਤਫਾਕੇ ਰਾਏ ਸੀ ਜਾਂ ਜਿਨ੍ਹਾਂ ਦੀ ਰਾਏ ਨਹੀਂ ਸੀ, ਸਾਰੇ ਉੱਥੇ ਇਕੱਠੇ ਹੋ ਗਏ। ਹੁਣ ਬਾਦਸ਼ਾਹ ਨੇ ਉਹਨੂੰ ਸੱਦਿਆ, ਸੱਦ ਕੇ ਉਹਨੂੰ ਆਪਣੇ ਸਾਹਮਣੇ ਬੁਲਾਇਆ। ਉਹਨੂੰ ਕਿਹਾ ਹਾਂ ਵੀ ਦੱਸ ਵੀ ਤੈਨੂੰ ਕਿੱਦਾਂ ਅੱਖਾਂ ਮਿਲੀਆਂ, ਕਿੰਨਾ ਅਰਸਾ ਤੈਨੂੰ ਹੋ ਗਿਆ ਸੀ, ਕੀ ਕਰਦਾ ਕਿੱਦਾਂ। ਉਹਨੇ ਕਿਹਾ ਜੀ ਮੈਨੂੰ ਤਕਰੀਬਨ ਸਾਲ ਹੋ ਗਿਆ ਸੀ, ਮੈਂ ਹੁੰਦਾ ਸੀ, ਮੈਂ ਡੇਲੀ ਬੇਸ 'ਤੇ ਆਣ ਕੇ ਤੇ ਦੁਆਵਾਂ ਕਰਦਾ ਸੀ, ਲੇਕਿਨ ਮੈਂ ਅੰਦਰੋਂ ਦੁਆ ਨਹੀਂ ਸੀ ਕਰਦਾ। ਮੈਂ ਸੋਚਦਾ ਸੀ ਅੱਖਾਂ ਮਿਲ ਜਾਣਗੀਆਂ ਠੀਕ ਆ, ਵਰਨਾ ਪੈਸੇ ਮੈਨੂੰ ਲੋਕ ਕਾਫੀ ਸਾਰੇ ਦੇ ਜਾਂਦੇ ਸੀ, ਮੈਂ ਪੈਸੇ ਆਪਣੇ ਲੈਂਦਾ ਸੀ, ਲੈ ਕੇ ਤੇ ਮੈਂ ਆਪਣਾ ਮੇਰਾ ਗੁਜ਼ਾਰਾ ਠੀਕ ਹੋ ਰਿਹਾ ਸੀ, ਬਲਕਿ ਲੋਕਾਂ ਨੂੰ ਜ਼ਿਆਦਾ ਪੈਸੇ ਮੈਨੂੰ ਮਿਲ ਜਾਂਦੇ ਸੀ ਨਾ। ਤੇ ਮੈਂ ਸੋਚਿਆ ਸੀ ਨਹੀਂ ਵੀ ਮਿਲਦੀਆਂ ਤਾਂ ਚਲੋ ਜ਼ਿੰਦਗੀ ਸਕੂਨ ਦੀ ਗੁਜ਼ਰਨ ਦੀ ਠੀਕ ਗੱਲ ਆ, ਜਿਸ ਪੈਸੇ ਤੇ ਮਿਲਣੇ ਨਾਲ ਕੋਈ ਕੰਮਕਾਰ ਵੀ ਨਹੀਂ ਕਰਨਾ ਪੈਂਦਾ। ਤੇ ਤੁਸੀਂ ਆਏ, ਤੁਸੀਂ ਹੁਕਮ ਦਿੱਤਾ
ਜਿਸ ਟਾਈਮ ਤੁਸੀਂ ਹੁਕਮ ਦਿੱਤਾ ਤੇ ਮੈਂ ਸੁਣ ਲਿਆ ਵੀ ਅਗਰ 24 ਘੰਟੇ ਦਾ ਟਾਈਮ ਅਗਰ ਨਾ ਮਿਲੀਆਂ ਤੇ ਬਾਦਸ਼ਾਹ ਨੇ ਤੇ ਮੈਨੂੰ ਫਾਂਸੀ ਦੇ ਦੇਣੀ ਹੈ ਜਾਂ ਮੇਰਾ ਸਿਰ ਕਲਮ ਜਿਹੜਾ ਕਿਹਾ ਵਾ ਕਰ ਦੇਣਾ ਵਾ। ਹੁਕਮ ਬਾਦਸ਼ਾਹ ਦਾ ਮੰਨਣਾ ਪੈਣਾ ਸਾਰਿਆਂ ਨੂੰ। ਤੇ ਉਸ ਟਾਈਮ ਤੋਂ ਲੈ ਕੇ ਤੇ 24 ਘੰਟੇ ਕਿ ਜਿੰਨੀ ਦੇਰ ਤੱਕ ਮੈਨੂੰ ਅੱਖਾਂ ਨਹੀਂ ਨਾ ਮਿਲੀਆਂ, ਮੇਰੇ ਜ਼ਿਹਨ 'ਚ ਨਾ ਪੈਸੇ ਦਾ ਸਵਾਲ ਸੀ, ਨਾ ਮੇਰੇ ਜ਼ਿਹਨ ਦੇ ਵਿੱਚ ਕੋਈ ਦੁਨੀਆਦਾਰੀ ਦਾ ਸਵਾਲ ਸੀ, ਨਾ ਮੇਰੇ ਜ਼ਿਹਨ 'ਚ ਕਿਸੇ ਚੀਜ਼ ਦਾ ਖਿਆਲ ਨਹੀਂ। ਮੈਨੂੰ ਸਿਰਫ ਇੱਕੋ ਹੀ ਸੀ ਕਿ ਅਗਰ ਮੈਨੂੰ ਨਾ ਮਿਲੀਆਂ ਅੱਖਾਂ ਤੇ ਮੇਰਾ ਸਿਰ ਕਲਮ ਕਰ ਦਿੱਤਾ ਜਾਣਾ। ਲਿਹਾਜ਼ਾ ਨਾ ਮੈਂ ਇੰਨਾ ਕੁ ਅੱਲਾ ਪਾ ਕੇ ਰੋਇਆ, ਮੈਂ ਅੰਦਰੋਂ ਰੋਂਦਾ ਰਿਹਾ। ਔਰ ਮੈਂ ਅੱਲਾ ਨੂੰ ਕਿਹਾ ਯਾ ਪਰਵਰਦਿਗਾਰ ਆਲਮ, ਤੇਰੇ ਕੋਲ ਕਿਹੜੀ ਚੀਜ਼ ਦੀ ਕਮੀ, ਤੂੰ ਕੀ ਨਹੀਂ ਕਰ ਸਕਦਾ। ਤੇ ਅੱਲਾ ਦੀ ਜ਼ਾਤ ਪਾਕ ਦੇ ਅੱਗੇ ਮੈਂ ਗਿੜ ਗੜਾ ਕੇ ਰੋਇਆ, ਅੰਦਰੋਂ ਰੋਇਆ। ਮੇਰੀ ਤਮੰਨਾ ਇੰਨੀ ਕਿਉਂਕਿ ਮੈਂ ਇੰਨੀ ਤੜਪ ਨਾਲ ਰੋਇਆ ਕਿ ਅੱਲਾ ਦੀ ਜ਼ਾਤ ਪਾਕ ਨੇ 24 ਘੰਟੇ ਕਿ ਮੈਨੂੰ 24 ਘੰਟੇ ਤੋਂ ਪਹਿਲੇ ਹੀ ਅੱਖਾਂ ਅਤਾ ਕਰ ਦਿੱਤੀਆਂ, ਕਿਉਂਕਿ ਮੈਂ ਅੰਦਰੋਂ ਰੋਇਆ ਸੀ। ਫਿਰ ਬਾਦਸ਼ਾਹ ਉੱਠਿਆ, ਉੱਠ ਕੇ ਤੇ ਬਾਦਸ਼ਾਹ ਨੇ ਆਪਣੇ ਜਿਹੜੇ ਸੀਗੇ ਉੱਥੇ ਦਰਬਾਰ 'ਚ ਹਾਜ਼ਰ, ਉਹਨਾਂ ਨੂੰ ਕਿਹਾ ਕੱਲ੍ਹ ਮੈਨੂੰ ਵੀ ਪਤਾ ਕੁਛ ਲੋਕਾਂ ਨੇ ਕਿਹਾ ਹੋਣਾ ਵਾ ਕਿ ਮੈਂ ਬੁਰਾ ਕਰ ਦਿੱਤਾ ਵਾ, ਇਹਨੇ ਜ਼ੁਲਮ ਕਰਨ ਡਿਆ, ਬਾਦਸ਼ਾਹ ਮੁਸਲਮਾਨ ਹੋ ਗਿਆ, ਇਹਨੇ ਆਹ ਸੋਚ ਲਿਆ। ਲੇਕਿਨ ਨਹੀਂ, ਮੈਂ ਸਿਰਫ ਇਸ ਵਾਸਤੇ ਨੂੰ ਟਾਈਮ ਦੇ ਕੇ ਆਇਆ ਸੀ। ਮੈਨੂੰ ਦੁੱਖ ਹੋਇਆ ਇਹਦੀ ਗੱਲ ਸੁਣ ਕੇ ਕਿ ਅੱਲਾ ਕੋਲੋਂ ਮੰਗ ਰਿਹਾ। ਜਿਸ ਤਰ੍ਹਾਂ ਨਾ ਉਹ ਤੁਸੀਂ ਕਿਸੇ ਟਾਈਮ ਲੈ ਜਾਵੋ ਪਿਆਲੀ ਹੈ ਨਾ, ਪਿਆਲੀ ਲੈ ਜਾਓ ਤੇ ਪਿੰਡਾਂ ਦੇ ਵਿੱਚ ਸਾਡੇ ਨਾ ਉੱਥੇ ਟਿਊਬਵੈੱਲ ਜਿਹੜੇ ਚੱਲਦੇ ਆ, ਟਿਊਬਵੈੱਲ ਚੱਲ ਰਿਹਾ ਵਾ ਤੇ ਉਹਦੇ ਅੱਗੇ ਪਿਆਲੀ ਜਿਹਦੇ ਚਾਹ ਪੀਵੀ ਦੀ ਪਿਆਲੀ ਕਰ ਦਿਓ ਤੇ ਟਿਊਬਵੈੱਲ ਪਾਣੀ ਕਦੀ ਨਹੀਂ, ਪਿਆਲੀ ਕਦੀ ਨਹੀਂ ਭਰੇਗਾ। ਉਹਦੀ ਇੱਕ ਵਜ੍ਹਾ ਵਾ, ਉਹਦੀ ਵਜ੍ਹਾ ਇਹ ਆ ਕਿ ਟਿਊਬਵੈੱਲ ਦੀ ਸ਼ਾਨ ਦੇਖੋ, ਟਿਊਬਵੈੱਲ ਆ, ਪਿਆਲੀ ਉਹਨੇ ਭਰਨੀ। ਉਹ ਕਹਿੰਦਾ ਵਾ ਜੀ ਪਿਆਲੀ ਹੀ ਭਰਨੀ, ਤੂੰ ਕਿਸੇ ਨਲਕੇ ਅੱਗੇ ਲੈ ਜਾ, ਕਿਸੇ ਨਲਕੇ ਤੋਂ ਭਰ ਲਾ, ਕਿਸੇ ਟੂਟੀ ਤੋਂ ਭਰ ਲਾ, ਮੇਰੇ ਅੱਗੇ ਭਰਨਾ। ਕੋਈ ਡਰਮ ਲਿਆ, ਕੋਈ ਵੱਡੀ ਚੀਜ਼ ਲਿਆ, ਪਿਆਲੀ ਮੇਰੇ ਅੱਗੇ ਕਰ ਜਿਹਨੂੰ ਮੈਂ ਭਰਨਾ ਵਾ, ਤਾਂ ਕਿ ਮੇਰੇ ਹਿਸਾਬ ਦੇ ਨਾਲ ਮੇਰੇ ਅੱਗੇ ਚੀਜ਼ ਕਰ। ਅੱਲਾ ਦੇ ਬੰਦਿਓ, ਮਾਲਕ ਸਾਡਾ ਰੱਬ ਆ ਤੇ ਅਸੀਂ ਕਹਿੰਦੇ ਸਾਨੂੰ ਮਿਲਦਾ ਨਹੀਂ। ਇੱਥੇ ਤੇ ਸ਼ਾਇਰ ਦਾ ਕਿ ਮੈਨੂੰ ਸ਼ੇਰ ਯਾਦ ਆ ਗਿਆ ਕਿ ਤੁਮਨੇ ਚਾਹਾ ਹੀ ਨਹੀਂ ਵਰਨਾ ਹਾਲਾਤ ਬਦਲ ਸਕਤੇ ਥੇ, तेरी आंख के आंसू मेरी आंख से निकल सकते थे, तुम तो खड़े रहे झील के पानी की तरह, अगर दरिया बनते तो बहुत आगे निकल सकते थे। तो बादशाह सलामत ने फिर दसिया कि मैं ये दसना चाह रहा कि मेरे रब की पावर किन्नी है। अल्लाह की ज़ात पाक की मैं पावर दिखाई आ कि अल्लाह की ज़ात कोलों मंगना नहीं आउंदा, सानू सिर्फ सानू मंगना ही नहीं आउंदा। अल्लाह की ज़ात के खजाने बहुत बड़े आ, सानू मंगना आए तो अल्लाह की ज़ात अता कर दिंदी। ਇਹੀ ਗੱਲ ਆ ਕਿ ਸਾਡਾ ਯਕੀਨ ਪੁਖਤਾ ਹੋਣਾ ਚਾਹੀਦਾ। ਮਾਲਕ ਸਾਡਾ ਬਹੁਤ ਬੜਾ, ਅੱਲਾ ਦੀ ਜ਼ਾਤ ਪਾਕ ਸਾਰਿਆਂ ਨੂੰ ਦੀਆਂ ਨੇਕ ਜਾਇਜ਼ ਖਵਾਇਸ਼ਾਂ ਪੂਰੀਆਂ ਕਰੇ ਅਤੇ ਆਪਣੇ ਸਾਬਤ ਕਦਮ ਰਹੋ ਔਰ ਅੱਲਾ ਕੋਲੋਂ ਮੰਗੋ ਜਿਸ ਤਰ੍ਹਾਂ ਮੰਗਣ ਦਾ ਹੱਕ ਵਾ। ਅੱਲਾ ਦੀ ਜ਼ਾਤ ਕੋਲ ਕੋਈ ਕਮੀ ਨਹੀਂ ਹੈ।